ਉਹਨੂੰ ਪੁੱਛ अस्सलाम वालेकुम जी। वालेकुम सलाम। ਕੀ ਹਾਲ ਚਾਲ ਹੈ ਜੀ? बस जी टाइम टप जावे। ਅਸੀਂ ਜੀ ਤੁਹਾਡੀ ਮੁਲਾਕਾਤ ਕਰਾਈ ਆ ਬਾਬਾ ਨਵਾਜ਼ ਬੁਨਾਣਾ हाँ ਤੇ ਇਸ ਬੰਦੇ ਦੀ ਹਿੰਮਤ ਨੂੰ ਸਲਾਮ ਆ। ਤੁਸੀਂ ਵੀ ਸੁਣ ਕੇ ਬੜੇ ਖੁਸ਼ ਹੋਵੋਗੇ हाँ ਕਿ ਇਸ ਬੰਦੇ ਨੂੰ 10 मज्जा 15 ਖਲੋ ਤਾਂ ਸਹੀ। ਯਾਰ ਤੂੰ ਨਾ ਵਿੱਚ ਬੋਲਿਆ ਕਰ। ਇਹ ਤੇ ਨਾ ਦਾ ਮੂੰਹ ਨਹੀਂ ਖੁੰਦਾ ਬਾ ਤੂੰ ਨਹੀਂ ਬੋਲਣਾ ਯਾਰ, ਸਾਰੀ ਵੀਡੀਓ ਗੋਡੇ ਲਾ ਦੇ ਖਾ ਚ ਕੁਝ ਨਹੀਂ। ਤੂੰ ਯਾਰ ਨਾ ਨਾ ਯਾਰ ਤੂੰ अस्सलाम वालेकुम जी। इस टाइम मैं बैठा बाबा नवाज बुनाना जी। बड़ा बाइज्जतदार बंदा जी। तुसी देखो कि इस बंदे चों एक अल्लाह ताला ने मुहताजी दी पर इन्हें उस मुहताजी नूं आर नहीं बनाया। इन्हें अपनी मेहनत की। ये चल फिर नहीं सकता, लत्तां तो मजूर आ। लेकिन इस बंदे की हिम्मत नूं सलाम आ कि आ माल वेखदे पे जी तुसी। इन्हें डाचियां रखियां, मज्जां रखियां। डाची दे उत्ते सवार हो के इन्हां नूं सारिआं नूं पट्ठे भी वढ के पांदा, मज्जां नूं भी डाचियां नूं चरांदा भी आ। अपनी हिम्मत दे नाल आप किसी अगे इंज हथ नहीं कीता, अपनी मेहनत की, अपना रिज़्क हलाल कमाया। बाबा जी असीं तुहानूं बड़ी देर दा वेख रहे हां, जी बड़ी तुहाडी हिम्मत आ। अल्लाह ताला ने थोड़ा जिहा मसला भी तुहानूं बनाता सी, लेकिन तुसीं हिम्मत नहीं आ रही। ਸਿਆਣੀ ਗੱਲ ਤਾਂ ਕਰ ਰਿਹਾ ਹੈ। हाँ ਹਾਂ हाँ हाँ ਸਿਆਣੀ ਗੱਲ ਤਾਂ ਕਰ ਰਿਹਾ। नहीं तुसीं ਇਹੋ जी गल करो भी ਜਿਹੜੇ ਬੰਦੇ ਹਿੰਮਤ ਹਾਰ ਜਾਂਦੇ ਆ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਹਾਂ 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 ਕਈ ਬੰਦੇ ਮੰਗਣਾ ਨਹੀਂ ਚਾਹੀਦਾ, ਅੱਲਾ ਤੋਂ ਮੰਗਣਾ ਚਾਹੀਦਾ। ਅੱਲਾਹ ਤੋਂ ਮੰਗਣਿਆ ਤੇ ਦਿੰਦਾ ਅੱਲਾਹ। ਹਾਂ ਅਸੀਂ ਇੰਨੀ ਦੇਰ ਦਾ ਤੈਨੂੰ ਵੇਖ ਰਹੇ ਆ, ਤੂੰ ਕਿਸੇ ਅੱਗੇ ਇੰਜ ਹੱਥ ਨਹੀਂ ਕਰਦਾ। ਇਹ ਤਾਂ ਸਵਾਣੀਆਂ ਵੀ ਆਸ ਕਰਦੀਆਂ ਹਾਂ ਆਂ ਵੀ ਖੀਂਦੀਆਂ। ਹਾਂ 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 ਬਿਲਕੁਲ। ਤੇ ਤੂੰ ਆਪਦੀ ਹਿੰਮਤ ਦੇ ਉੱਤੇ ਹਾਂ ਦੁਆ ਕਰੋ ਜੋ ਕਜਿਆ ਕਰਨੀ ਲਾ ਜਾਵੇ, ਹਾਏ ਮੰਗਣਾ ਹਾਏ ਨਾ ਪਵੇ। ਵਾਹ ਵਾਹ ਅੱਜ ਤੂੰ ਵੇਖ ਆ ਨੇਕ ਮਹੀਨਾ ਹੈ, ਮੰਗਣਾ ਨਾ ਪਵੇ। ਇਹ ਗੱਲ ਹੋਰ ਦੱਸ ਕਿ ਉਹ ਬੰਦਾ ਕਿਹੜਾ ਜਾ ਮਾਰ ਖਾ ਕੇ ਤੇ ਪਿਛਾ ਬੁਰਾ ਪਿਆ ਕਮਾਈਂਦਾ, ਹਾਂ ਉਹਨੂੰ ਕੋਈ ਰੱਬ ਬਖਸ਼ਣਾ। ਨਹੀਂ, ਕੋਈ ਨਹੀਂ। ਹੁਣ ਜਿਹੜਾ ਇਹ ਬੰਦਾ ਹੈ ਮੈਂ ਮੂੰਹ ਤੇ ਗੱਲ ਕਰਨਾ, ਇਸ ਮੇਰਾ 3 ਕਿਲੇ ਦਾ ਪਾਣੀ ਗਵਾਰ ਕੀਤਾ, 3 ਵਾਰ ਘਰ ਮੈਂ 3 ਵਾਰ ਚਿੱਕਿਆ। ਇਹ ਮਸੀਤੇ ਬਾਹਰ ਜਾਵੇ। ਅੱਜ ਤੂੰ ਵੇਖ ਤੂੰ ਏ ਆ ਤੈਨੂੰ ਮੈਂ ਇਹ ਗੱਲਾਂ ਨਾ ਕਰ। ਨਾ ਇਹ ਗੱਲਾਂ ਮੇਰੇ ਢਿੱਡ ਦੇ ਚ ਭਈਆ ਮੌਲਵੀ ਸਾਹਿਬ ਮੈਨੂੰ 20,000 ਕਾਲ ਦਮੀ ਮੈਂ ਭਰਨਾ ਜੀ। ਜਿਹੜਾ ਉੱਠਾ ਤੇਰਾ ਜਾਂ ਡਾਚੀ, ਹਾਂ ਇਹਦੇ ਉੱਤੇ ਕਿਵੇਂ ਚੜਦਾ? ਇਹ ਬਾ ਕੇ ਜੀ। ਅੱਛਾ ਡਾਚੀ ਦੇ ਉੱਤੇ ਜੀ ਬਾਬਾ ਨਵਾਜ਼ ਤੁਹਾਨੂੰ ਚੜ ਕੇ ਵੀ ਦਿਖਾਊਗਾ ਕਿ ਡਾਚੀ ਦੇ ਉੱਤੇ ਕਿਵੇਂ ਚੜਦਾ ਵੀ ਟੁਰ ਤੇ ਯਾਰ ਮੈਂ ਹੁੰਦਾ। ਹੁਣ ਖੱਪਿਓ ਗਰਮੀ ਬਹੁਤ ਹੈ। ਇੱਕ ਵਾਰੀ ਚੜਨਾ ਤੇ ਹੇਠਾਂ ਲੈ ਜਾਣਾ। ਉੱਠਾ ਰੱਸਾ ਹੁਣ ਛੜਿਆ ਪੇਟੀ ਨਾਲ ਤੇ ਅੱਛਾ ਪੇਟੀ ਦਾ ਰੱਸਾ ਉੱਤੇ ਲੂੰ ਹੈ ਕੋਈ ਨਾ। ਇੱਕ ਵਾਰੀ ਯਾਰ ਕਿਸੇ ਹੋਰ ਤੇ ਚੜ ਨਾ ਜਾ ਹੋਰ ਤੂੰ। ਉਹ ਜਾਂ ਸੀਲ ਕੋਈ ਨਹੀਂ। ਇਹ ਤੁਹਾਨੂੰ ਚੜ ਕੇ ਵਿਖਾਣਾ ਪੈਣਾ ਹਾਂ ਤੈਨੂੰ। ਹੋਰ ਸੀਲ ਕੋਈ ਹੁਣ ਨਹੀਂ। ਜਿਹੜੀਆਂ ਗੱਲਾਂ ਕੀਤੀਆਂ ਬੰਦਿਆਂ ਨੇ ਆਖਣਾ ਵੀ ਇਹ ਕੂੜ ਆ, ਕੂੜ ਹੈ। ਵੀ ਉੱਤੇ ਚੜ ਨਹੀਂ ਹੁੰਦਾ। ਮੈਂ ਹਾਂ। ਗਲਤ ਹੈ, ਚੜ ਕੇ ਦਿਖਾਣਾ ਸੀਗਾ ਉੱਤੇ। ਚਾੜ ਕੇ ਦਿਖਾਣਾ ਹਾਂ ਮੀਆਂ ਬਾਪ ਮਜਬੂਰੀ ਮਗਰ ਅਰਬੀ ਵਾਂਗਾ ਚਾੜ ਕੇ ਦਿਖਾ ਲਿਆ। ਵਾਹ ਵਾਹ ਉਹ ਵਾਹ ਸਾਡਾ ਅਰਬੀ ਦੇ ਤੀਮੀਆਂ ਆ ਗਈਆਂ। ਹਾਂ ਉਹ ਸਾਡਾ ਨਾਲਾ 2 ਸਿਵਾਈ 2 ਅੱਛਾ। ਬੰਦੂਕਾਂ ਵਾਹ ਵਾਹ ਆਈ ਮਲਾਕ ਨੂੰ ਪਤਾ ਇਵੇਂ ਗੱਲ ਹੈ। ਅੱਛਾ ਉਹ ਜਿਹੜਾ ਹੂੰ। ਨਾਲ ਇੱਕ ਨੌਕਰ 2 ਨੌਕਰ ਹਾਂ ਹਾਂ ਉਹਨਾਂ ਕੇ ਬੱਚਾ ਇਸ ਤੋੜਾ ਉਹਨਾਂ ਨੂੰ ਬਿਠਾਇਆ ਬੋਤੇ ਦੇ ਹੂੰ। ਇਵੇਂ ਗੱਲ ਹੈ ਮਲਾਕ ਸੁਣ ਲੈ। ਵਾਹ 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 2 ਵਾਰੀ ਉੱਠ ਹੱਥਾਂ ਤੇ ਲਾ ਗਿਆ ਸੀ ਮੁੜਾ ਇੱਥੇ ਲਾ ਗਿਆ ਸੀ। ਨਹੀਂ ਨਹੀਂ ਬਾਬਾ ਜੀ, ਜਿਹੜਾ ਮੇਰੀ ਗੱਲ ਸੁਣੋ, ਜਿਹੜੇ ਬੰਦੇ ਤੁਹਾਨੂੰ ਦੇਖ ਰਹੇ ਆ ਇਸ ਟਾਈਮ ਦੇਖਣਗੇ, ਉਹ ਬੰਦੇ ਇਸ ਗੱਲ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਇੱਕ ਤੁਹਾਡੇ ਲੱਤਾਂ ਦਾ ਮਸਲਾ ਵੀ ਸੀ, ਫਿਰ ਵੀ ਤੁਸੀਂ ਆਪਦੇ ਬੱਚੇ ਪਾਲੇ, ਆਪਦੇ ਡੰਗਰ ਪਾਲੇ, ਪੂਰੀ ਠਾਠ ਦੇ ਨਾਲ ਆਪਦੀ ਜਾਇਦਾਦ ਦੇ ਵਿੱਚ ਬੈਠਾ। ਮਾਸ਼ਾਅੱਲਾ 10 ਡਾਚੀਆਂ 10 ਮੱਝਾਂ। ਉਹ ਦੁਆ ਕਰ ਨਹੀਂ, ਅੱਲਾ ਦੀ ਜ਼ਾਤ ਹਾਂ। ਬਰਕਤ ਦੇਵੇ, ਹੋਰ ਬਰਕਤ ਦੇਵੇ। ਹਾਂ। ਲੇਕਿਨ ਗੱਲ ਇਹ ਆ ਕਿ ਇਹ ਲੋਕਾਂ ਵਾਸਤੇ ਇਹ ਬੜਾ ਵੱਡਾ ਸਬਕ ਆ। ਇਹ ਸਬਕ ਆ ਜਿਹੜੇ ਬੰਦੇ ਆਂਦੇ ਨਾ ਵੀ ਮੇਰੇ ਵਰਗੇ ਚੰਗੇ ਭਲੇ ਹਿੰਮਤ ਹਾਰ ਜਾਂਦੇ, ਉਹ ਬਾਬੇ ਨਵਾਜ਼ ਤੋਂ ਸਿੱਖਣ ਵੀ ਬਾਬਾ ਨਵਾਜ਼ ਨੇ ਹਿੰਮਤ ਨਹੀਂ ਹਾਰੀ ਤੇ ਸਾਨੂੰ ਵੀ ਨਹੀਂ ਹਾਰਨੀ ਚਾਹੀਦੀ। 100 ਸਾਲ ਬਾਬੇ ਦੀ ਉਮਰ ਹੈ। ਹਾਂ ਨਹੀਂ 100 ਸਾਲ ਤਾਂ ਨਹੀਂ ਹੋਣੀ। ਕਿੰਨੀ ਕੁ ਉਮਰ ਆ? ਚੜ ਕੇ ਦਿਖਾ ਦੇਣਾ। ਹੁਣ ਤੈਨੂੰ ਪਤਾ ਸੀ ਸਿਆਣਾ ਪੜਿਓ ਮੈਨੂੰ ਤੇ ਜਾਜ ਦਾ ਪਤਾ ਕੋਈ ਨਹੀਂ ਪੜਿਆ ਤਾਂ ਮੈਂ ਹੋਇਆ, ਹੁਣ ਤੇਰੇ ਕਿਹੜਾ ਕਿ ਮੈਂ ਲਿਖੀ ਹੋਈ ਹੈ ਇੱਥੇ ਕਿਤੇ ਵੀ ਮੱਥੇ ਤੇ। ਯਾਰ ਇਹ ਬੜਾ ਪੁਰਾਣਾ ਹੈ, ਜਦੋਂ ਦੇ ਕਿਵੇਂ ਬਾਬੇ ਨੂੰ ਵੇਖੇਗਾ ਕਿਵੇਂ ਦਾ ਬਾਬੇ ਨੂੰ ਵੇਖਣਗੇ ਜਿਤਨੇ ਦਾ ਇੱਥੋਂ ਦੀ ਜੰਪ ਵਾਲਾ? ਹਾਂ 80 ਤੋਂ ਹੋਣੀ ਹੈ। ਅੱਛਾ ਤੂੰ ਕਿੱਥੋਂ ਦਾ ਜੀ? ਮੈਂ ਇੱਥੋਂ ਦਾ ਮੈਂ ਵੀ। ਰਾਮੇਸ਼ਰ ਹਾਂ ਠੀਕ। ਤੇ ਇਹ ਵੀਡੀਓ ਤੇਰੀ ਬੜੀ ਦੁਨੀਆ ਤੱਕ ਪਹੁੰਚਣੀ ਆ। ਕੋਈ ਗੱਲ ਕਰਨਾ ਚਾਹਨਾ, ਕੋਈ ਗੱਲ ਹੋਵੇ ਤੇਰੇ ਦਿਲ 'ਚ, ਕੋਈ ਢਿੱਡ 'ਚ ਕਰ ਦੇ। ਘਰ ਦੇ ਜਨਾਨੀ ਦਿੰਦਾ ਕੋਈ ਨਹੀਂ, ਮੁਤਾਜ ਮਾਂ ਹੈ। ਹੋਰ ਕੀ ਗੱਲ ਹੈ? ਕਿਰਾਂ ਕੋ 3 ਬੈਠੀਆਂ 2 ਬੈਠੀਆਂ ਮੰਗਿਆ ਹੀ ਤਾਂ ਨਹੀਂ ਦਿੱਤੀ। ਰਿਸ਼ਤਾ ਕੋਲ ਕੋਈ ਨਹੀਂ, ਵੱਟਾ ਸੱਟਾ ਕਰਦੇ ਕੋਈ ਨਹੀਂ। ਖੁਦਾ ਵਾਸਤੇ ਦਿੰਦਾ ਕੋਈ ਨਾ, ਕੋਈ ਰਕਬਾ ਲਾ ਲਓ, ਪੈਸੇ ਲਾ ਲਓ। ਜ਼ਮੀਨ ਬਾਬੇ ਦੀ ਵਾਹ ਵਾਹ ਵਾਹ। ਹਾਂ ਲਈ ਸੁਮਿਉਲ ਤੇ ਵਿਆਹ ਕੋਈ ਨਹੀਂ ਹੋਇਆ? ਕੋਈ ਨਹੀਂ ਦਿੱਤੀ ਕਿਸੇ ਨੇ। ਅੱਛਾ ਅਗੇ ਮੁਤਾਜ ਹੈ। ਹਾਂ
ਨਹੀਂ ਇਹ ਤਾਂ ਗੱਲ ਨਹੀਂ ਹੈ ਮੁਹਤਾਜੀ ਇਹ ਵਾਲੀ ਗੱਲ ਤੂੰ ਤਾਂ। ਹੀ ਪਾੜਾ ਮਾਰਨਾ ਨਹੀਂ ਹੁਣ ਅਸੀਂ ਕੱਲਾ ਦੇ ਨਹੀਂ ਅੱਛਾ ਜੀ ਹੁਣ ਉਹ ਰਿਸ਼ਤੇ ਦਾ ਤਾਂ ਅਸੀਂ ਵਾਅਦਾ ਨਹੀਂ ਕਰਦੇ ਹੁਣ ਜੇ ਵੀ ਕੋਸ਼ਿਸ਼ ਕਰਾਂਗੇ ਕਿਸੇ ਨੂੰ ਅੱਖਾਂ ਵੇਖਾਂਗੇ ਵੀ ਤੇਰਾ ਘਰ ਵਾਸ ਪਵੇ। ਉਹ ਬਾਬਾ ਨਵਾਜ਼ ਦਾ ਜੀ ਇੱਕ ਤਾਂ ਤੁਹਾਨੂੰ ਇਹ ਹਿੰਮਤ ਦੱਸੀ ਆ ਵੀ ਮੁਹਤਾਜੀ ਦੇ ਬਾਵਜੂਦ ਵੀ ਇਹਨੇ ਹਿੰਮਤ ਕੀਤੀ, ਆਪਣਾ ਮਾਲ ਡੰਗਰ ਆਪਣਾ ਬਣਾਇਆ, ਘਰ-ਬਾਰ ਹਰ ਸ਼ੈ ਹੈਗੀ ਇਹਦੇ ਕੋਲ। ਤੇ ਵੱਡੀ ਗੱਲ ਜਿਹੜੀ ਇਸ ਤੋਂ ਵੀ ਵੱਡੀ ਗੱਲ ਆ ਕਿ ਇਹਦੇ ਕੋਲ ਇਹਦੀ ਮਾਂ ਬੁੱਢੜੀ ਮਾਂ ਪੱਕੀ ਉਮਰ ਦੀ ਤੇ ਬੁੱਢੀ ਠੇਰੀ ਆ ਤੇ ਉਹਦੀ ਹਾਲੇ ਤੱਕ ਇਹ ਖਿਦਮਤ ਕਰਦਾ ਪਿਆ, ਉਹਨੂੰ ਸੰਭਾਲਦਾ ਆਪਣੀ ਮਾਂ ਨੂੰ। ਛੱਡ ਕੇ ਲੱਤਾਂ ਪੈਰਾਂ ਵਾਲੇ ਭਰਾ ਹਾਂ ਜਿਹੜੇ ਭੈਣ ਭਰਾਵਾਂ ਦੇ ਲੱਤਾਂ ਪੈਰਾਂ ਹੱਥ ਠੀਕ ਸੀ ਨਾ ਉਹ ਛੱਡ ਕੇ ਚਲੇ ਗਏ ਮਾਂ ਨੂੰ ਤੇ ਇਹ ਮੁਹਤਾਜ ਸੀ, ਹਲੇ ਤੱਕ ਮਾਂ ਦੀ ਖਿਦਮਤ ਕਰਦਾ ਪਿਆ। ਮਾਂ ਦੀ ਉਮਰ ਕਿੰਨੀ ਹੋ ਗਈ ਹੋਣੀ? ਮਾਂ ਤਾਂ 40 ਸਾਲ ਹੈ 140 ਵੱਡੀ ਮਾਂ ਕਿੰਨੀ? ਹੈ 140 ਸਾਰੀ ਬਹਿਣੀ ਤੋਂ ਵੱਡੀ ਹਾਂ ਸਾਰੀ ਬਹਿਣੀ ਤੋਂ ਕੋਈ ਬੰਦਾ ਨਹੀਂ ਵੱਡਾ, ਉਹ ਮਾਂ ਹੀ ਵੱਡੀ 140 ਕਿੰਨੇ ਹੁੰਦੇ ਆ? 140 ਹੈ 140 ਸਾਲ ਹੈ ਹੁੰਦੀ। ਅੱਛਾ ਹਾਂ ਹਾਂ, ਨਹੀਂ ਕੋਈ ਗੱਲ ਤਾਂ ਲੱਗ ਗਿਆ ਹੋਣਾ 140 ਤਾਂ ਬਹੁਤ ਹੁੰਦੀ। ਆ 105 ਕਰ ਲਓ। ਹੁਣ ਸਾਨੂੰ ਉਹਦੇ ਤੇ ਚੜ ਅੱਛਾ ਡਾਚੀ ਦੇ ਉੱਤੇ ਸਾਨੂੰ ਚੜ ਕੇ ਵਿਖਾ। ਮੈਂ ਚੜਨਿਆ ਤੇਰੇ ਮਗੇ ਹੁਣ ਉਹ ਮਿਹਰਬਾਨੀ। ਕਰਨਾ ਪੁੱਛੀ ਮਿਹਰਬਾਨੀ। ਇਹਨੇ ਵੀਡੀਓ ਦੇਖੋ ਜੀ ਬੜੀ ਹਿੰਮਤ ਆ ਬਾਬੇ ਨਵਾਜ਼ ਦੀ ਕਿ ਉਹਨੇ ਆਪਦੀ ਮੁਹਤਾਜੀ ਨੂੰ ਨਾ ਉਹ ਆਰ ਨਹੀਂ ਬਣਾਇਆ ਵੀ ਉਹ ਇਸ ਦੇ ਬਾਵਜੂਦ ਵੀ ਉਹਨੇ ਆਪਣਾ ਮਾਲ ਡੰਗਰ ਰੱਖਿਆ, ਆਪਣੀ ਡਾਚੀਆਂ ਹਰ ਸ਼ੈ ਤੇ ਉਹ ਇਦਾਂ ਜਾ ਕੇ ਚੜ ਜਾਂਦਾ ਉੱਤੇ। ਲੈ ਉਹ ਡਾਚੀ ਦੇ ਉੱਤੇ ਹੁਣ ਚੜਨ ਲੱਗਿਆ, ਗੋਡਾ ਬੰਨਿਆ ਹੋਇਆ ਸੀ। ਲਓ ਜੀ ਨਾ ਪੁੱਤਰ ਹੋਰ ਤਾਂ ਚੰਗਾ ਪਿਆ ਯਾਰ ਇਹਨਾਂ ਦੀ ਗੱਲਾਂ ਤੂੰ ਸਾਲ ਗਿਆ ਨਾ ਉਹ ਯਾਰ ਇਹਨਾਂ ਦੀ ਗੱਲਾਂ। ਓਏ ਕਾਕਾ ਵੀਡੀਓ ਬਣਾ ਲੈਣ ਦੇ, ਤੂੰ ਵਿੱਚ ਬੋਲੀ ਜਾਂਦਾ। ਲਓ ਜੀ ਬਾਬਾ ਨਵਾਜ਼ ਹੁਣ ਡਾਚੀ ਦੇ ਉੱਤੇ ਚੜ ਕੇ ਵਿਖਾਉਣ ਲੱਗਾ ਵੀ ਇਦਾਂ ਚੜਦਾ, ਇਦਾਂ ਇਹ ਮੀਲਾਂ ਦੇ ਹਿਸਾਬ ਨਾਲ ਮਰਬਿਆਂ ਦੇ ਹਿਸਾਬ ਨਾਲ ਸਫ਼ਰ ਕਰਦਾ, ਡਾਚੀਆਂ ਚਰਾ ਕੇ ਲਿਆਂਦਾ, ਕਿਤੋਂ ਪੱਠੇ ਵੱਢ ਲਏ, ਕਿਤੋਂ ਘਾਹ ਬੂਟ ਵੱਢ ਲਏ, ਇੱਟ ਸਿੱਟ ਵੱਢ ਲਈ, ਇਦਾਂ ਡਾਚੀ ਦੇ ਉੱਤੇ ਬਹਿ ਕੇ ਤੇ ਇੱਕ ਡਾਚੀ ਦੇ ਉੱਤੇ ਬਹਿ ਜਾਂਦਾ, ਬਾਕੀ ਡਾਚੀਆਂ ਨੂੰ ਅੱਗੇ ਲਾ ਲੈਂਦਾ। ਆਹੋ ਡਾਚੀ ਉੱਠ ਉਹੀ ਹੁੰਦਾ, ਉੱਠ ਦੇ ਉੱਤੇ ਬਹਿ ਕੇ ਤੇ ਇਦਾਂ ਉੱਠ ਦੇ ਉੱਤੇ ਬਹਿ ਕੇ ਤੇ ਇੱਕ ਬਾਕੀ ਡਾਚੀਆਂ ਸਾਰੀਆਂ ਨੂੰ ਅੱਗੇ ਲਾ ਕੇ ਇਦਾਂ ਚਰਾਂਦਾ ਰਹਿੰਦਾ, ਪੱਠਾ ਪੜਾ ਲਿਆਣਾ ਤਾਂ ਵੀ। ਉਹ ਮੱਝਾਂ ਵੀ ਇਹਦੀਆਂ ਬੰਨੀਆਂ ਹੋਈਆਂ ਤੇ ਇਦਾਂ ਬੜੀ ਗੱਲ ਆ ਚਾਚਾ। ਹਾਂ ਬਸ ਹੁਣ ਹੇਠਾਂ ਲੈ ਜਾ, ਇਹ ਬਹਾ ਕੇ ਨਹੀਂ ਲੈਂਦਾ ਹੇਠਾਂ। ਬੰਨੇਗਾ ਕਿਵੇਂ ਹੁਣ, ਬਹਿ ਜਾਊਗਾ ਇਹ? ਆ ਜਾਂਦਾ ਇਹ ਨਹੀਂ ਸਮਝਦਾ, ਜਿਵੇਂ ਬੱਚਾ ਸਮਝਦਾ ਉਸਤਾਦ ਸਮਝਦਾ। ਅੱਛਾ ਹਾਂ ਵਾਹ ਵਾਹ ਕੇ ਕਰਕੇ ਬੈਂਕ ਪੁੱਛ ਨਹੀਂ ਕਹਿਣ ਤੇ ਬਹਿ ਜਾਂਦਾ। ਵਾਹ। ਤੇਰੇ ਆਂ ਤਾਂ ਸੱਚਾ ਬਾ ਜਾਂਦਾ ਸ਼ਿਸ਼ 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 ਖਾਣਾ ਹੱਥ ਨਾਲ ਮੁੱਠ ਸ਼ਿਸ਼ 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 ਵਾਹ ਬਈ ਵਾਹ। ਲੈ ਇੰਜ ਡਾਚੀਆਂ ਬਹਾ ਲੈਂਦਾ, ਇਹਨੇ ਕਾਬੂ ਕੀਤੀਆਂ ਹੋਈਆਂ। ਇਹ ਵੱਧ ਤੋਂ ਵੱਧ ਡਾਚੀਆਂ ਕਿੰਨੀਆਂ ਰਹੀਆਂ ਤੇਰੇ ਕੋਲ? ਹਾਂ ਵੱਧ ਤੋਂ ਵੱਧ ਤੂੰ ਹੁਣ ਤੱਕ ਕਿੰਨੀਆਂ ਰੱਖੀਆਂ ਡਾਚੀਆਂ? ਲਾਜੀਆਂ ਹੈ ਸਾਡੇ ਬਿਰਾਮਾ ਕੋਈ ਉਹ ਭਰਾਵਾਂ ਨੂੰ ਨਹੀਂ ਤੇਰੀਆਂ ਪੁੱਛਦਾ ਵੀ ਤੇਰੇ ਕੋਲ ਕਿੰਨੀਆਂ ਜਿਹੜੀਆਂ ਤੂੰ ਸਾਂਭਦਾ ਰਿਹਾ, ਮਾਂ ਹੁਣ ਵੀ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਤੂੰ ਰੱਖੀਆਂ, ਚੌਕੀਆਂ ਤੋਂ ਚੌਕੀਆਂ। ਹਾਂ ਹਾਂ ਰੀ ਪੰਜੀ ਹੁਣ ਕਿੰਨੀਆਂ? ਹੁਣ ਤੇ ਯਾਰ ਇਹ ਵੀ ਮਾਸ਼ਾਅੱਲਾ ਠੀਕ ਹੈ, ਬੜੀ ਗੱਲ ਆ ਜੀ। ਬੜੀ ਗੱਲ ਇਹਨੂੰ ਬਾਹ ਹੇਠਾਂ। ਇਹ ਹੁਣ ਬਾ ਜਾ ਸਿੱਖ ਬੰਨੂ। ਅੱਛਾ ਆਪੇ ਬਹਿ ਜਾਊਗਾ। ਹਾਂ ਚਲੋ ਠੀਕ ਹੈ, ਠੀਕ ਹੋ ਗਿਆ, ਬੜੀ ਮਿਹਰਬਾਨੀ ਜੀ। ਇਹ ਸੀ ਬਾਬਾ ਨਵਾਜ਼ ਜ਼ਿੰਦਾਬਾਦ। ਅਸੀਂ ਹੱਥ ਲਾ ਦੇਵੇ ਹਨਾ, ਅਸੀਂ ਬਾਏ ਬਾਏ ਕਰ ਆਏ ਦੇ ਹੱਥ ਲਾ ਦੀ, ਬਾਬਾ ਨਵਾਜ਼ ਜ਼ਿੰਦਾਬਾਦ। ਬਾਬਾ ਨਮਾਜ਼ ਜ਼ਿੰਦਾਬਾਦ। ਹਾਂਜੀ ਉਹ ਰਿਸ਼ਤੇ ਵਾਲੀ ਗੱਲ ਮੁੜ ਦੱਸ ਦੇ ਬੰਦਿਆਂ ਨੂੰ ਤਫਸੀਲ। ਤੇਰੇ ਕੋਲ ਕੀ ਕੁਛ ਆ ਫਿਰ ਜੇ ਕਿਸੇ ਬੜਾ ਕੁਝ ਹੈ। ਕੋਈ ਜਨਾਨੀ ਸੋਹਣੀ ਲੈਂਦੀ ਆ, ਕੀ ਕੁਛ ਆ ਤੇਰੇ ਕੋਲ? ਤਾਂ 4 ਕਿੱਲੇ ਜ਼ਮੀਨ ਹੈ। 7 ਅੱਛਾ। ਕਿੱਲੇ ਜ਼ਮੀਨ ਹੈ, 7 ਕਿੱਲੇ ਤਾਂ ਕਿਸ ਲੈਣਾ ਹੈ ਹਾਂ ਕਰੋੜ ਭਈਆ ਉਹ ਯਾਰ ਚੁੱਪ ਵੀ ਕਰ ਜਾ। ਯਾਰ ਮੈਂ ਨਹੀਂ ਸੋਚਦਾ ਚਲ ਤੂੰ ਸਾਡਾ ਰਾਜ ਤੇ ਦੇ ਤੁਹਾਨੂੰ ਕੀ ਹੈ ਨਾ ਤੁਹਾਨੂੰ ਤੂੰ ਸਾਡਾ ਰਾਜ ਤੇ ਦੇ ਆਪਣੀ ਗੱਲ ਕਰ ਬਸ ਛੱਡ। ਹਾਂ 15-20 ਡੰਗਾ ਰਹਿਣ ਤੇ ਹੂੰ 8-7 ਕਿੱਲੇ ਜ਼ਮੀਨ ਹੈ। ਅੱਛਾ ਹਾਂ ਤੇ ਜਿਹੜੀ ਆਊਗੀ ਤੇਰੇ ਕੋਲ ਉਹਨੂੰ ਫਿਰ ਤੂੰ ਖੁਸ਼ ਰੱਖੇਂਗਾ ਇੱਥੇ? ਖੁਸ਼ ਰੱਖਣਾ ਹੋਰ ਨੂੰ ਖਰਚਾ ਪਾਣੀ ਪੂਰਾ ਦੇਂਗਾ? ਹੋਰ ਠੀਕ ਹੈ, ਬੱਚਿਆਂ ਨੂੰ ਪੜਾਏਂਗਾ? ਬੱਚਿਆਂ ਨੂੰ ਪੜਾਉਣਾ ਤੁਸੀਂ ਆਗਾ ਆਪਣੀ ਹਿੰਮਤ ਤੇ ਮੈਂ ਹੀ ਪੜਾਈ ਸਾਂ ਉਹ ਮੈਂ ਹੀ ਪੜਾ ਲੈ ਸਾਂ ਉਹ ਬੱਚਿਆਂ ਨੂੰ ਮੈਂ ਹੀ ਪੜਾਈ ਸਾਂ ਹਾਂ ਠੀਕ ਹੈ ਜੀ, ਮਿਹਰਬਾਨੀ। ਹਾਂ ਕੀ ਡਾਲ ਦੇ ਬੈਠਾ Ay, qué chévere.
ਨੰਬਰਦਾਰਾਂ ਢਾਲੀ ਆ ਜਾਮਨੂ ਵਾਲੇ ਵੱਡੇ ਸੀ ਦੀ ਆ ਇਹਨਾਂ ਦੀ ਮਸਜਿਦ ਆ ਜੀ, ਆ ਵਾਣਾ ਵਣ ਦੇ ਹੇਠ ਤੇ ਖੜਾ ਬਣਾਇਆ ਆ ਇਹਨਾਂ ਦੀ ਮਸਜਿਦ ਆ। ਆ ਸਫਾਈ ਤੇ ਹਾਂ ਸਫਾਈ ਵੀ ਨੇਰੀ ਨਾ ਹੋਈ ਲੱਗਦੀ ਆ, ਤੇ ਲੱਗਦਾ ਨਹੀਂ ਵੀ ਮਸਜਿਦ ਤੇ ਕਿਸੇ ਨੇ ਅੱਜ ਤੱਕ ਪੈਰ ਰੱਖਿਆ। ਖੈਕ ਪੜਦੇ ਨਮਾਜ਼ ਨਹੀਂ ਜੇ ਟਾਈਮ ਲੱਗ ਜੇ। ਨਹੀਂ ਪੜਦੇ, ਬਹੁਤ ਚੰਗੀ ਗੱਲ ਆ ਜੀ। ਚਲੋ ਥਾਂ ਤਾਂ ਪੱਕੀ ਕੀਤੀ ਆ ਨਾ, ਇੱਕ ਤਾਂ ਰੱਬ ਦੇ ਮਖਸੂਸ ਤਾਂ ਕੀਤੀ ਆ ਨਾ ਜੀ, ਇਹ ਬੜੀ ਵੱਡੀ ਗੱਲ। ਤਾਂ ਜੇ ਅਸੀਂ ਗੱਲ ਕਰਦੇ ਆ ਵੀ ਇਹ ਮਸਜਿਦ ਆ, ਦੇਖੋ ਉਹ ਦਰਖਤਾਂ ਦੇ ਵਿੱਚ ਇਹਨਾਂ ਨੇ ਸਫਾਈ ਕੀਤੀ ਆ, ਕੱਚੀ ਥਾਂ ਬਣਾਈ ਹੋਈ ਆ, ਇੱਕ ਨਿਸ਼ਾਨ ਰੱਖਿਆ ਵੀ ਇੱਥੇ ਨਮਾਜ਼ ਨੂੰ ਪੜਨ ਨੂੰ। ਤੇਰੇ ਵਾਲ ਢਿੰਗਰੇ ਦੀ ਕਿੱਦਾਂ ਵੀ ਖਾ ਲਿਆ ਜੀ। ਹਾਂ ਚਲੋ ਜੀ ਢਿੰਗਰਾਂ ਦੀ ਕੱਦਾਂ ਵੇਖੀ। ਬੰਦ ਕਰ ਲਾ। ਕੀ ਹਾਲ ਹੈ? ਆ ਦੇਖੋ ਜੀ ਬੰਦੇ ਇਹ ਐਡੇ ਕਾਰੀਗਰ ਬੰਦੇ ਆ ਵੀ ਬੱਕਰੀ ਦੀ ਕਿਤੇ ਲੱਤ ਡਿੱਗ ਡੁੱਗ ਕੇ ਟੁੱਟ ਗਈ ਤੇ ਉਹ ਬੱਕਰੀ ਦੀ ਲੱਤ ਨਾ ਉੱਤੇ ਫੁੱਟੇ ਰੱਖ ਕੇ ਉੱਤੇ ਟਾਕੀ ਬੰਨ ਕੇ ਤੇ ਬੰਨੀ ਹੋਈ ਆ। ਆਪੇ ਡਾਕਟਰੀ ਕੀਤੀ, ਇਹਨਾਂ ਨੂੰ ਡਾਕਟਰ ਦੀ ਵੀ ਲੋੜ ਕੋਈ ਨਹੀਂ। ਤੇ ਹੁਣ ਉਹ ਦੱਸਦੇ ਆ ਵੀ ਹੁਣ ਹੌਲਾ ਹੌਲਾ ਭਾਰ ਪਾਉਂਦੀ ਉੱਤੇ, ਉਹ ਲੱਤ ਠੀਕ ਹੁੰਦੀ ਜਾਂਦੀ। ਉੱਤੇ ਬਾਸੀ ਪਾਣੀ ਘੜੇ ਦਾ ਪਾਈ ਜਾਂਦੇ ਆ ਰੋਜ਼, ਤੇ ਲੱਤ ਠੀਕ ਹੋ ਗਈ, ਆਪੇ ਲੱਤ ਠੀਕ ਕਰ ਲਈ ਇਨਸ਼ਾਅੱਲਾ। ਆਏ ਸਰਜਨ ਵੀ ਆਪੇ ਹੀ ਆ, ਇਹ MBBS ਵੀ ਆਪੇ ਹੀ। ਹਾਂਜੀ ਆ ਮਾਲ ਡੰਗਰ ਆ ਜੀ, ਮੱਝਾਂ। ਤੇ ਹੁਣ ਇਹਨਾਂ ਨੂੰ ਮੱਝਾਂ ਨੂੰ ਖਵਾ ਵੇਖੋ ਕੀ ਰਹੇ ਆ ਇਹ ਬੰਦੇ, ਬੜੇ ਜੀ ਮੌਜੀ ਜੇ ਬੰਦੇ ਆ। ਹੁਣ ਡੰਗਰਾਂ ਨੂੰ ਚਰਾ ਚਰੂ ਕੇ ਲਿਆਂਦਾ ਤੇ ਆ ਛੇਲ ਪਈ ਆ ਸੁੱਕੀ, ਇਹ ਉਹ ਛੇਲ ਆ ਜਿਹੜੀ ਅਸੀਂ ਚੁੱਲ੍ਹਿਆਂ 'ਚ ਫੂਕਦੇ ਆ। ਤੇ ਮੱਝਾਂ ਖੁਸ਼ ਹੋ ਕੇ ਤਾਂ ਖਾ ਰਹੀਆਂ ਕਿ ਜਿਹੜੀਆਂ ਚਰਾਈ ਵਾਲਾ ਡੰਗਰ ਹੁੰਦਾ ਨਾ, ਉਹ ਜਦੋਂ ਚਰ ਕੇ ਆਂਦਾ ਨਾ ਤੇ ਉਹ ਖੁਸ਼ਕੇ ਨੂੰ ਪਸੰਦ ਕਰਦਾ, ਉਹ ਖੁਸ਼ਕਾ ਬੜੇ ਸ਼ੌਂਕ ਨਾਲ ਖਾਂਦਾ। ਤੇ ਇਹ ਮੱਝਾਂ ਇਹ ਖੁਸ਼ਕਾ ਖਾ ਕੇ ਵੀ ਤੇ ਬੜਾ ਸੋਹਣਾ ਦੁੱਧ ਦਿੰਦੀਆਂ, ਤੇ ਆ ਸਿਹਤਾਂ ਵੀ ਮਾਸ਼ਾਅੱਲਾ ਠੀਕ ਆ ਮੱਝਾਂ ਦੀਆਂ। ਸਿਰਫ ਕੀ ਆ ਕਿ ਉਹ ਟੋਰਾ ਫੇਰਾ, ਉਹ ਟੁਰਨ ਦੇ ਵਿੱਚ ਡੰਗਰ ਦੀ ਸਿਹਤ ਬਣ ਜਾਂਦੀ। ਜਿਹੜੀ ਅਸਲ ਫਿਤਰਤ ਆ ਨਾ, ਮੱਝ ਗਾਂ ਬੱਕਰੀ, ਇਹਨਾਂ ਦੀ ਅਸਲ ਫਿਤਰਤ ਤਾਂ ਹੈ ਹੀ ਚਰਾਈ ਆ। ਤੇ ਬੰਨ ਕੇ ਪੱਠੇ ਤਾਂ ਅਸੀਂ ਤਗਾਚਾ ਕੀਤਾ ਨਾ ਇਹਨਾਂ ਨਾਲ। ਤੇ ਬਾਕੀ ਆ ਦੇਖ ਲਓ ਚਰ ਕੇ ਆਈਆਂ ਤੇ ਹੁਣ 6 ਇੰਜ ਖਾ ਰਹੀਆਂ ਜਿਵੇਂ ਇਹਨਾਂ ਅੱਗੇ ਗਾਚਾ ਪਿਆ ਹੁੰਦਾ। ਚੱਲ ਕਰੋ। अस्सलाम वालेकुम जी। ਅੱਜ ਮੈਂ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਆਇਆ ਕਿ ਆਬਾਦੀ ਆ, ਇੱਕ ਵਸੇਬ ਆ, ਪੂਰਾ ਵਸੇਬ ਆ, ਪੂਰੀ ਕਹਾਣੀ ਆ ਵੀ ਉੱਥੇ ਕੋਈ ਪੱਕੀ ਇੱਟ ਨਹੀਂ ਲੱਗੀ ਹੋਈ। ਪੂਰੇ ਵਸੇਬ ਦੇ ਵਿੱਚ ਉਹਨਾਂ ਨੇ ਆਪਣੇ ਘਰ ਵੀ ਬਣਾਏ ਹੋਏ ਆ, ਸਾਰਾ ਕੁਝ ਆ, ਡਾਚੀਆਂ ਮੱਝਾਂ, ਉਹਨਾਂ ਦਾ ਉਹ ਰਿਜ਼ਕ ਰੋਜ਼ੀ ਆ। ਗਾਂ ਸਕੂਲ ਦੇ ਵਿੱਚ ਨਿਆਣਾ ਕੋਈ ਨਹੀਂ ਜਾਂਦਾ। ਬੜੀਆਂ ਬੜੀਆਂ ਖੂਬੀਆਂ, ਬੜਾ ਕੁਝ ਤੁਹਾਨੂੰ ਵਿਖਾਣਾ ਵੀ ਅੱਜ ਦੇ ਦੌਰ ਦੇ ਵਿੱਚ ਉਹ ਬੰਦੇ ਕਿਵੇਂ ਆਪਣਾ ਜ਼ਿੰਦਗੀ ਗੁਜ਼ਾਰ ਰਹੇ ਆ। ਫਿਰ ਉਹਨਾਂ ਦੀ ਤੁਹਾਨੂੰ ਮਸਜਿਦ ਵਿਖਾਣੀ ਆ, ਉਹ ਤੁਸੀਂ ਵੇਖ ਕੇ ਖੁਸ਼ ਹੋ ਜਾਓਗੇ ਕਿ ਉਹਨਾਂ ਨੇ ਆਪਣੀ ਮਸਜਿਦ ਕਿੱਦਾਂ ਦੀ ਬਣਾਈ ਹੈ। ਫਿਰ ਪਾਣੀ ਦਾ ਤੁਹਾਨੂੰ ਇੱਥੇ ਲਾਗੇ ਮੈਂ ਸ਼ੁਰੂ ਕਰ ਦਿੰਦਾ ਵੀ ਇੱਥੇ ਤੁਹਾਨੂੰ ਪਾਣੀ ਦਾ ਵਿਖਾਣਾ। ਆ ਹੁਣ ਪਾਣੀ ਦਾ ਛੱਪੜ ਆ, ਜਿੱਥੇ ਇਸ ਛੱਪੜ ਦੀ ਮਿੱਟੀ ਬੜੀ ਮਸ਼ਹੂਰ ਆ। ਲੋਕ ਇੱਥੋਂ ਪੱਟ ਕੇ ਲਿਜਾਂਦੇ, ਆਪਣੇ ਘਰਾਂ ਦੇ ਵਿਹੜੇ ਵੂੜੇ ਲਿਪਦੇ ਆ ਜਾ ਕੇ। ਹਾਂਜੀ ਘਰਾਂ ਦੇ ਵਿੱਚ ਵਿਹੜੇ ਲਿਪਦੇ, ਚੀਕਣੀ ਮਿੱਟੀ ਆ, ਇੱਥੋਂ ਪੱਟ ਕੇ ਦੁਨੀਆ ਦੂਰ ਦੂਰ ਤੱਕ ਲਿਜਾਂਦੀ। ਫਿਰ ਇੱਥੇ ਪਹਾੜੀ ਕਿਕਰਾਂ ਤੁਸੀਂ ਦੇਖ ਰਹੇ ਆ, ਇਹ ਲੱਗਦਾ ਨਹੀਂ ਇੱਥੇ ਵੀ ਕੋਈ ਵਾਸਿਓ ਹੈ ਇੱਥੇ ਕਿਕਰਾਂ ਦੇ ਵਿੱਚ, ਪਰ ਤੁਸੀਂ ਐਂ ਕਰਕੇ ਨਿਗਾਹ ਮਾਰੋ ਨਾ ਤੇ ਵੇਖਦੀਆਂ ਤਾਂ ਕਿਕਰਾਂ। ਜਦੋਂ ਤਾਂ ਅੰਦਰ ਜਾ ਕੇ ਤੁਹਾਨੂੰ ਵਿਖਾਵਾਂਗੇ ਇੱਕ ਪੂਰੀ ਆਬਾਦੀ ਆ, ਇੱਕ ਪੂਰਾ ਸ਼ਹਿਰ ਵਸਿਆ ਇੱਥੇ। ਤੇ ਪਰ ਵਸਿਆ ਹੋਇਆ ਕਿਤੇ ਕਬਲ ਮਸੀ ਦਾ ਹੀ ਆ ਵੀ ਹੈ ਹੀ। ਉੱਥੇ ਹਾਲਾਤ, ਬਿਜਲੀ ਇੱਥੇ ਹੈ ਨਹੀਂ, ਕੋਈ ਪੜ੍ਹਾਈ ਇੱਥੇ ਹੈ ਨਹੀਂ, ਪਾਣੀ ਇੱਥੇ ਹੈ ਨਹੀਂ, ਤੇ ਆ ਇਦਾਂ ਦਾ ਸਿਸਟਮ ਕੀਤਾ ਹੋਇਆ। ਤੇ ਇਹ ਵੀ ਨਹੀਂ ਹੈ ਵੀ ਕਿਤੇ ਕੋਈ ਮੈਂ ਤੁਹਾਨੂੰ ਚੋਲਸਤਾਨ 'ਚ ਲੈ ਆਇਆ, ਨਹੀਂ ਹੈਗਾ ਵੀ ਬੜਾ ਵੀ ਕਹਿ ਲਓ ਵੀ ਦਿਲ ਆ ਪਾਕਿਸਤਾਨ ਦਾ, ਜਿੱਥੇ ਅਸੀਂ ਖਲੋਤੇ ਹਾਂ। ਰਹਿਮੇ ਸ਼ਾਹ ਨਾਲ ਹੀ ਇੱਥੇ। ਹਾਂਜੀ ਅੱਛਾ ਜੀ, ਪਹਿਲੇ ਆਮ ਤੌਰ ਤੇ ਅਸੀਂ ਸਾਡੇ ਜੇਨ 'ਚ ਹੀ ਹੈ ਕਿ ਪੁਰਾਣੀਆਂ ਜਿਹੜੀਆਂ ਵਾ ਨਾ ਫਿਲਮਾਂ ਅੰਗਰੇਜ਼ੀ, ਉਹਨਾਂ 'ਚ ਐਮਐਸ ਕਬਾਇਲ ਦਿਖਾਏ ਜਾਂਦੇ, ਜਿਨ੍ਹਾਂ ਦਾ ਕਹਿੰਦੇ ਕਿ ਉਹ ਪੁਰਾਣੀਆਂ ਚੀਜ਼ਾਂ ਇਸਤੇਮਾਲ ਕਰਦੇ, ਬਿਜਲੀ ਨਹੀਂ ਇਸਤੇਮਾਲ ਕਰਦੇ, ਮਾਡਰਨ ਟਰਾਂਸਪੋਰਟ ਨਹੀਂ ਇਸਤੇਮਾਲ ਕਰਦੇ। ਇਹ 2024 ਆ, 2024 ਔਰ ਕੋਈ ਦੂਰ ਦਰਾਜ਼ ਇਲਾਕਾ ਨਹੀਂ। ਫੈਸਲਾਬਾਦ ਤੇ ਸਾਹੀਵਾਲ ਦੇ ਦਰਮਿਆਨ ਚ, ਰਹਿਮੇ ਸ਼ਾਹ ਦੇ ਬਿਲਕੁਲ ਕਰੀਬ, ਸੜਕ ਤੋਂ ਜਸਟ ਇੱਥੋਂ ਨਾ 5-7 ਕਿੱਲੇ ਦੂਰ, ਯਾਨੀ ਕਿ ਜਿਹੜਾ ਵਨ ਉਹ ਸੜਕ ਆ। ਤੇ ਇੱਥੇ ਤੋਂ ਇੱਕ ਐਸੀ ਆਬਾਦੀ ਜਿੱਥੇ ਕਿ ਬਿਜਲੀ ਕੋਈ ਨਹੀਂ ਹੈ, ਜਿੱਥੇ ਪਾਣੀ ਕੋਈ ਨਹੀਂ ਹੈ, ਔਰ ਜਿੱਥੇ ਕਿਸੇ ਯਾਨੀ ਕਿ ਘਰ ਦਾ ਦਰਵਾਜ਼ਾ ਕੋਈ ਨਹੀਂ, ਬੱਚੇ ਪੜ੍ਹਨ ਲਈ ਨਹੀਂ ਜਾਂਦੇ ਹੈ, ਤੇ ਬਿਲਕੁਲ ਨੈਚੁਰਲ। ਅੱਛਾ ਇੱਕ ਗੱਲ ਰਾਣਾ ਸਾਹਿਬ ਕਲੀਅਰ ਕਰ ਦਿਓ ਕਿ ਇੱਥੇ ਇਹ ਨਹੀਂ ਹੈ ਵੀ ਇਹਨਾਂ ਨੂੰ ਕੋਈ ਮਹਰੂਮ ਰੱਖਿਆ ਗਿਆ। ਨਹੀਂ, ਇਹ ਆਪਣੀ ਮਰਜ਼ੀ ਇਹਨਾਂ ਦਾ ਵਸੇਬ ਆ, ਇਹਨਾਂ ਦੀ ਵਸ ਇਦਾਂ। ਇਹ ਹੋਰ ਉਹ ਜਿਸ ਤਰ੍ਹਾਂ ਸਾਡੇ ਕਿਸਾਨ ਨਾ 5000 ਸਾਲ ਤੋਂ ਹਲ ਨੂੰ ਨਹੀਂ ਛੱਡਣਾ ਚਾਹ ਰਿਹਾ ਸੀ, ਬੜੀ ਮੁਸ਼ਕਲ ਤੋਂ ਪਿਛਲੇ 50-60 ਸਾਲਾਂ 'ਚ ਉਹਨਾਂ ਨੇ ਟਰੈਕਟਰ ਤੇ ਆਏ ਆ। ਇਹ ਵੀ ਯਾਨੀ ਕਿ ਉਹਨੇ 5-10 ਹਜ਼ਾਰ ਸਾਲ ਤੋਂ ਇਹਨਾਂ ਨੇ ਆਪਣਾ ਜਿਹੜਾ ਵਾ ਨਾ ਉਹ ਛੱਡਿਆ ਨਹੀਂ ਹੈ। ਬਿਲਕੁਲ ਉਸ ਤਰ੍ਹਾਂ ਹੀ ਕੱਚੇ ਕੋਠੇ ਆ, ਉਹੀ ਯਾਨੀ ਕਿ ਛਪਰੇ ਆ, ਉਹੀ ਪੁਰਾਣਾ ਗੱਲ ਇਹ ਆ ਕਿ ਉਹ ਆਪਣਾ ਵਸੇਬ ਛੱਡਣਾ ਨਹੀਂ ਚਾਹੁੰਦੇ। ਆਪਣਾ ਉਹਨਾਂ ਨੂੰ ਪਿਆਰ ਹੈ ਇਸ ਵਸੇਬ ਦੇ ਨਾਲ, ਬਸ ਉਹ ਜੁੜੇ ਹੋਏ ਆ। ਉਹਨਾਂ ਨੂੰ ਤੁਸੀਂ ਕਹੋਗੇ ਵੀ ਤੁਸੀਂ ਬਿਜਲੀ ਦੋਗੇ, ਵੀ ਉਹਨਾਂ ਨੇ ਕਹਿਣਾ ਅਸੀਂ ਕਰਨੀ ਬਿਜਲੀ ਨਾ। ਸਾਨੂੰ ਯਾਰ ਬਿਜਲੀ ਉਰੇ ਆ ਇਸ ਦੱਸ ਐਸਾ ਗੱਲ। ਬਿਜਲੀ ਸਾਨੂੰ ਦਿੰਦਾ ਹੀ ਕੋਈ ਨਹੀਂ ਯਾਰ। ਅਸੀਂ ਤਰਲੇ ਲਾ ਕੇ ਐਮਐਨ ਐਮਪੀਆਂ ਦੇ ਸਾਰਿਆਂ ਦੇ ਰਿਪੋਰਟ ਵੀ ਦਿੰਦੇ ਆ, ਸਾਨੂੰ ਬਿਜਲੀ ਦਿੰਦਾ ਹੀ ਕੋਈ ਨਹੀਂ। ਤਰਲੇ ਲਾ ਕੇ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ, ਨਾ ਕੋਈ ਸਕੂਲ ਦਿੰਦਾ, ਨਾ ਲਾਣੀ ਨਾ ਦੇਣੀ।
ਲਓ ਜੀ ਉਹ ਕਹਿੰਦਾ ਵੀ ਸਾਨੂੰ ਅਸੀਂ ਬਿਜਲੀ ਮੰਗ ਕੇ ਬਹਿ ਗਏ ਆ ਐਮਐਨਏ ਐਮਪੀਏ ਤੋਂ ਐਮਐਨਏ ਐਮਪੀਏ ਵੀ ਸੁਣ ਲੈਣਗੇ ਵੀ ਸਾਨੂੰ ਬਿਜਲੀ ਕਹਿੰਦਾ ਵੱਟਾ ਹੀ ਕਿਸੇ ਨੇ ਮਾਰਿਆ ਦਿੱਤੀ ਕਿਸੇ ਤਰਲੇ ਨੇ ਕਰ 100 ਫੇਰੇ ਮਾਲੇ ਸਾਰੀ ਮਾਂ ਦੇ ਕਾਰਡ ਵੀ ਜਾਂਦੇ ਅਸੀਂ ਬਿਜਲੀ ਦਿੰਦਾ ਹੀ ਅੱਛਾ ਕੋਈ ਨਹੀਂ ਸਾਡਾ ਖਿਆਲ ਸੀ ਵੀ ਇਹ ਆਪਣੀ ਬਣੇ ਹੋਏ। ਵਜ੍ਹਾ ਤੋਂ ਜਿਹੜਾ ਵਾ ਲੇਕਿਨ ਇਹ ਹੁਣ ਲੱਗ ਰਿਹਾ ਕਿ ਇਹ ਮਸਾਇਲ ਜਿਹੜੇ ਆ ਨਾ ਕੁਝ ਹਕੂਮਤਾਂ ਦੀ ਵਜ੍ਹਾ ਤੋਂ ਵੀ ਇਹਨਾਂ ਤੱਕ ਬਿਜਲੀ ਨਹੀਂ ਪਹੁੰਚੀ। ਸਾਡਾ ਨਹੀਂ ਖਿਆਲ ਅਸੀਂ ਐਵੇਂ ਫਲਸਫਾ ਝਾੜੀ ਜਾ ਰਹੇ ਸੀ ਉਹ ਵਿਚਾਰਿਆਂ ਨੂੰ ਬਿਜਲੀ ਕਿਸੇ ਨੇ ਦਿੱਤੀ ਹੀ ਨਹੀਂ ਤਰਲੇ ਲੈ ਲੈ ਹੈ ਫਿਰ ਉਹ ਕਹਿੰਦਾ ਵੀ ਲਾਗੇ ਸਕੂਲ ਹੈ ਨਹੀਂ ਇੱਥੇ ਕਿਤੇ ਸਕੂਲ ਇੰਨੀ ਵੱਡੀ ਆਬਾਦੀ ਆ ਸਕੂਲ ਹੋਣਾ ਚਾਹੀਦਾ ਵਾ। ਸਕੂਲ ਇੱਥੇ ਲਾਗੇ ਕਿਤੇ ਵੀ ਨਹੀਂ। ਕੋਈ ਨਹੀਂ ਬਣਿਆ ਹੀ ਕੋਈ ਨਹੀਂ ਸਕੂਲ ਤੇ ਫਿਰ ਸਾਡੇ ਰਹਿਮੇ ਸ਼ਾਲੇ ਚ ਆ ਜਾ ਕਰੋ ਉਹ ਯਾਰ ਮੈਂ ਤਾਂ ਜਾਂਦਾ ਹੀ ਰਹਿੰਦਾ ਹਾਂ ਅੱਛਾ ਕਿੰਨਾ ਪੜਿਆ ਛੇਵੀਂ ਛੱਡ ਦੇ ਬਸ ਤੇ ਹੁਣ ਗਾਂ ਜਵਾਕ ਪੜਾ ਰਿਹਾ ਬੱਚੇ ਕੋਈ ਨਹੀਂ ਬੱਚੇ ਹੈ ਨਹੀਂ ਹਲੇ ਮੇਰੀ ਸ਼ਾਦੀ ਹੋਣੀ ਹੋਈ ਹੈ ਤੇ ਪੜਾਵਾਂਗੇ ਇਨਸ਼ਾਅੱਲਾ ਨੀਅਤ ਹੈ ਨਹੀਂ ਮੈਂ ਆਬਾਦੀ ਦੇ ਬੱਚੇ ਪੁੱਛਦਾ ਕੋਈ ਨਹੀਂ ਪੜ੍ਹਦੇ ਜਾਂਦੇ ਨਹੀਂ ਉਹਨਾਂ ਨੂੰ ਕਹਿਣਾ ਸੁਣਦੇ ਹੀ ਨਹੀਂ ਗੱਲ ਅੱਛਾ ਨਹੀਂ ਯਾਰ ਕਿਸੇ ਤਰ੍ਹਾਂ ਬੱਚੇ ਪੜਾਓ ਥੋੜਾ ਥੋੜਾ ਪੜਾਓ ਹੈ ਮੇਰੇ ਭਾਈ ਦੀ ਸ਼ਾਦੀ ਹੋਈ ਤੇ ਉਹਨਾਂ ਕੇ ਸਕੂਲ ਛੱਡ ਦੇ ਨਹੀਂ ਤਾਂ ਮੈਂ ਨਹੀਂ ਜਾਣਾ ਇਕੱਠਿਆਂ ਤਾਂ ਹੀ ਮੈਂ ਛੱਡਣ ਮੈਨੂੰ ਬੜਾ ਇਸ ਅੱਛਾ ਫਿਰ ਫਾਈਨੈਂਸ਼ੀਅਲੀ ਤੁਹਾਡਾ ਕੋਈ ਵੜਕਾ ਹੈ ਜਿਹਦੀ ਗੱਲ ਸਾਰੇ ਮੰਨਦੇ ਹੋਣ ਅਸੀਂ ਉਹਨੂੰ ਤਰਲਾ ਲੈਨੇ ਆ ਕਿ ਬੱਚਿਆਂ ਨੂੰ ਪੜਾਓ ਯਾਰ ਥੋੜਾ ਥੋੜਾ ਪੜਾ ਲਓ 10 ਕਰਾ ਲਓ ਸਕੂਲ ਬਣਾ ਦੇ 10 ਪੜ੍ਹਨੇ ਜਗ੍ਹਾ ਦੇਣੇ ਸਕੂਲ ਨੂੰ ਅਸੀਂ ਅੱਛਾ ਤੇ ਸਾਨੂੰ ਬਣਾ ਦੇ ਪੜ੍ਹੇ ਲੈ ਜੀ ਵੀਡੀਓ ਬਣਦੀ ਪਈ ਆ ਮੈਂ ਸਕੂਲ ਤੁਹਾਨੂੰ ਲੈ ਦੇਣਾ ਲੈ ਦੇ ਤੁਸੀਂ ਕੋਈ ਨਹੀਂ ਪੜਾਣੇ ਬੜੇ ਸ਼ਾਂ ਆਇਆ ਸੀ ਉਹ ਕਿਹੜਾ ਸਕੂਲ ਬਣਦਾ ਹੁੰਦਾ ਇੱਕ ਉਹ ਇੱਕ ਸਕੂਲ ਹੁੰਦਾ ਛੋਟਾ ਜਿਹਾ ਉਹ ਸਕੂਲ ਇਹਨਾਂ ਨੂੰ ਦੰਨੇ ਆ ਉਹ ਕਰਕੇ ਗੱਲ ਦੰਨੇ ਆ ਸਕੂਲ ਤੁਹਾਨੂੰ ਲੈ ਦਾਂਗੇ ਜਾਂ ਫਿਰ ਇੰਜ ਕਰਾਂਗੇ ਇੱਥੇ ਸਕੂਲ ਨਾ ਹੋਵੇ ਤੁਹਾਨੂੰ ਇੱਥੋਂ ਲੱਦਾ ਭੇਜ ਦਿਆ ਕਰੀਏ ਤੁਸੀਂ ਉੱਥੇ ਆ ਜਾ ਉਹ ਕਰੋਗੇ ਯਾਰ ਲੱਦਾ ਨਹੀਂ ਤੂੰ ਸਾਨੂੰ ਇੱਥੇ ਹੀ ਬਣਵਾ ਦੇ ਸਕੂਲ ਇਹ ਤਾਂ ਜੀ ਸਕੂਲ ਚਾਹੀਦਾ ਇਹਨਾਂ ਨੂੰ ਸਕੂਲ ਸਾਨੂੰ ਹੁਣ ਇੱਥੋਂ 5 ਕਿਲੋਮੀਟਰਾਂ ਤੇ ਵੀ ਨਹੀਂ ਹੈਗੇ ਆ ਲਾਗੇ ਸਾਡੇ ਗਰਾਈ ਆ ਰਹਿਮੇ ਸ਼ਾਹ ਦੀ ਬਾਦੀ ਰਹਿਮੇ ਸ਼ਾਹ ਦੇ ਰਕਬੇ 'ਚ ਬੈਠੇ ਖਲੋਤੇ ਆ ਨਹੀਂ ਰਮੇਸ਼ਾ ਦੇ ਨਹੀਂ ਤਿੰਨ ਆਏ ਰਹਿੰਦਾ ਕਿਹੜਾ ਗਾਰਡਨ ਸਾਈਡ ਬੰਦੇ ਤੁਲਿਆਂ ਕਰੇਲਿਆਂ ਦਾ ਤੇ ਤੁਲਿਆਂ 'ਚ ਸਕੂਲ ਕੋਈ ਨਹੀਂ ਆ ਰਮੇਸ਼ਾ ਦੀ ਸੀ ਸੜਕ ਤੇ ਯਾਰ ਰਹਿਮੇ ਸ਼ਾਹ ਦੀ ਸੀ ਇੱਥੇ ਮੌਕਰੀ ਆ ਇਹ 452 ਦੀ ਮੌਕਰੀ ਪਈ ਗਾਹਬੇ ਦੀ ਅੱਗੇ 398 ਤੋਂ ਸ਼ੁਰੂ ਹੋ ਰਹੀ ਤੇ 398 ਸਕੂਲ ਕੋਈ ਨਹੀਂ ਉਹ ਯਾਰ ਉਹੀ ਪਰਲੇ ਸਿਰੇ ਤੇ ਬੜਾ ਬਾਤ ਨਹੀਂ ਮੋੜਾ ਸਾਖਿਆ ਪੜੋ ਸਾਡੇ ਕੋਲ ਲੱਦਾ ਤਾਂ ਹੈ ਕੋਈ ਚਲੋ ਡਾਚੀਆਂ ਵਿਖਾ ਤੁਹਾਨੂੰ ਨਾ ਪੜੋ ਨਹੀਂ ਪੜਨਾ ਤੇ ਆ ਮੇਰੇ ਵਾਸਤੇ ਪੜਨਾ ਤੁਸੀਂ ਯਾਰ ਤੂੰ ਕੋ ਸਕੂਲ ਲਾ ਦੇਣਾ ਸੀ ਪੜਦਾ ਸਾਰਾ ਇਹ ਜੀ ਡਾਚੀਆਂ ਰੱਖੀਆਂ ਹੋਈਆਂ ਤੁਸੀਂ ਹਾਂਜੀ ਕੀ ਦੁੱਧ ਵੇਚਦੇ ਆ ਹਾਂਜੀ ਅੱਛਾ ਮੱਝਾਂ ਵੀ ਹੈਗੀਆਂ ਹਾਂਜੀ ਕਿੰਨੀਆਂ ਬੋਲ ਕੇ ਖਰੀਦੀਆਂ ਮੱਜੀ ਇਤਨੀ ਡਾਸੀਆਂ ਆਖਿਰਾ ਕਰੀ ਹੋਈ ਦੀ ਬਣੀ 10 12 ਮੱਝਾਂ ਹੈ ਕਰੋੜ ਰੁਪਏ ਦੇ ਉੱਠ ਤੂੰ ਮੈਨੂੰ ਨਹੀਂ ਦਿੱਤਾ ਉੱਠ ਦਾ ਕਿੰਨੇ ਪੈਸੇ ਲੱਗੇ ਸੀ ਕਰੋੜ ਰੁਪਏ 12 ਲੱਖ ਰੁਪਈਆ ਤੇ ਦਿੱਤਾ ਨਹੀਂ ਕਿਹੜੇ ਉੱਠ ਦਾ ਲੱਗਾ ਸੀ ਹੋ ਗਿਆ ਖਾ ਲਓ ਜੀ ਉੱਠ ਦਿਖਾਣੇ ਜਦੋਂ 12 ਲੱਖ ਰੁਪਈਆ ਲੱਗਾ ਤੇ ਇਹਨੇ ਦਿੱਤਾ ਨਹੀਂ ਸੀ ਅੱਛਾ ਗੱਲ ਮੈਂ ਜਿਹੜੀ ਜ਼ਰੂਰੀ ਇਹਦੇ ਨਾਲ ਕਰਨੀ ਸੀ ਉਹ ਮੈਂ ਜਿਹੜੀ ਤੁਸੀਂ ਬੱਚਿਆਂ ਨੂੰ ਸਕੂਲੇ ਕਿਉਂ ਨਹੀਂ ਕਲਾਉਂਦੇ ਸਕੂਲ ਜੀ ਅਸੀਂ ਇੱਥੇ ਮਾਲ ਮੂਲ ਰਹਿੰਦੇ ਆ ਅਸੀਂ ਨਹੀਂ ਗੱਲ ਸਕਨੇ ਆ ਯਾਰ ਨਾ ਮੇਰੀ ਮਿਹਨਤ ਮਾਣ ਜਿਵੇਂ ਜਾਣਦਾ ਬੱਚਿਆਂ ਨੂੰ ਪੜਾ ਦੇਖਣਾ ਤੂੰ ਪੜਿਆ ਲਿਖਿਆ ਬੰਦਾ ਲੱਗਦਾ ਮੈਨੂੰ ਇਹਨਾਂ ਚੋਂ ਤੇ ਬੱਚਿਆਂ ਨੂੰ ਸਕੂਲੇ 5-10 ਜਮਾਤਾਂ ਤਾਂ ਪੜਾ ਨਾ ਇਹਨਾਂ ਨੂੰ ਕੋਈ ਦੀਨ ਦਾ ਕੋਈ ਦੁਨੀਆ ਦਾ ਕੋਈ ਬੰਦਿਆਂ ਨਾਲ ਵਰਤਣ ਦਾ ਕੋਈ ਲਿਖਣ ਪੜਨ ਦਾ ਕੋਈ ਆਪਣੇ ਨਾਂ ਦਾ ਕਿਤੇ ਦੇਖਣਾ ਪੜ੍ਹਾਈ ਤੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਕੁਛ ਵੀ ਨਹੀਂ। ਹਾਂ ਆ ਡਾਚੀਆਂ ਮਾਸ਼ਾਅੱਲਾ ਜੀ ਇੱਥੇ ਲਵੇਰੀਆਂ ਡਾਚੀਆਂ ਜਿਹੜੀਆਂ ਸੂਈਆਂ ਹੋਈਆਂ ਬੱਚਿਆਂ ਵਾਲੀਆਂ ਆ ਵੇਖਦੇ ਪਏ ਆ ਤੁਸੀਂ ਤੇ ਬੜੇ ਬਖਤਾਂ ਦੀ ਗੱਲ ਆ ਗਰਮੀਆਂ ਦੇ ਵਿੱਚ ਅੱਜ ਕੱਲ ਜਿਹੜਾ ਡੰਗਰ ਜਿਹਦੇ ਕੋਲ ਸੂਆ ਹੋਵੇ ਤੇ ਉਹ ਬੜੀ ਨਸੀਬਾਂ ਦੀ ਗੱਲ ਆ ਵੀ ਅੱਜ ਕੱਲ ਤਾਂ ਦੁੱਧ ਲੱਭਦਾ ਕੋਈ ਨਹੀਂ ਕਿਉਂ ਆ ਜਿਹੜਾ ਗਰਮੀਆਂ ਦੇ ਵਿੱਚ ਸੂਆ ਘੱਟ ਪੈਂਦਾ ਤੇ ਦੁੱਧ ਘੱਟ ਹੁੰਦਾ ਸਿਆਲੇ ਦੇ ਵਿੱਚ ਆਮ ਹੁੰਦਾ ਅੱਛਾ ਆ ਉੱਠ ਜੀ ਮਾਸ਼ਾਅੱਲਾ ਜੀ ਉੱਠਦਾ ਜੀ ਹੈ ਤਾਂ ਗੱਲ ਇਵੇਂ ਹੀ ਆ ਇਹਦਾ 12 ਲੱਖ ਵੀ ਥੋੜਾ ਕੱਦ ਬਹੁਤ ਵਾਲਾ ਹੁਸਨ ਵਾਲਾ ਉੱਠਾ ਤੇ ਅੱਲਾਹ ਤਾਲਾ ਤੇਰੀ ਰੋਜ਼ੀ 'ਚ ਬਰਕਤ ਪਾਵੇ ਜੀ ਤੂੰ ਕੋਈ ਗੱਲਬਾਤ ਨਹੀਂ ਕੋਈ ਸੁਣਾਉਂਦਾ ਪਿਆ ਆਪਣੇ ਵਸੇਬ ਦੀ ਕੋਈ ਵੀ ਇਹ ਕਦੋਂ ਦੇ ਤੁਸੀਂ ਇੱਥੇ ਬੈਠੇ ਆ ਆਬਾਦੀ ਵਿੱਚ ਤੁਸੀਂ ਪਿੰਡਾਂ 'ਚ ਕਿਉਂ ਨਹੀਂ ਇਹ ਰਹਿ ਸਾਡੀ ਇੱਥੇ ਦੀ ਹੈ ਪੱਕੀ ਪੱਕੀ ਅੱਛਾ ਬਚਪਨ ਦੀ ਠੀਕ ਆ ਤੇ ਤੁਹਾਡੇ ਕੋਲ ਇੱਥੇ ਬਿਜਲੀ ਹੈ ਕੋਈ ਨਾ ਤੇ ਬਗੈਰ ਬਿਜਲੀ ਤੋਂ ਕਿਵੇਂ ਗੁਜ਼ਾਰਾ ਕਰ ਬਸ ਸਾਡਾ ਇਵੇਂ ਹੀ ਗੁਜ਼ਾਰਾ ਬਿਜਲੀ ਬੁਜਲੀ ਸਾਡੇ ਸਾਰ ਪੂਰੇ ਥੇ ਚਕਾਈ ਤੇ ਬਿਜਲੀ ਦੀ ਤੁਹਾਨੂੰ ਲੋੜ ਵੀ ਹੈ ਕਿ ਕੋਈ ਨਹੀਂ ਬਿਜਲੀ ਦੀ ਲੋੜ ਵੀ ਹੈ ਵੀ ਕਿ ਨਹੀਂ ਅੱਛਾ ਹਾਂ ਬਿਜਲੀ ਤਾਂ ਤੁਹਾਨੂੰ ਇੱਥੇ ਪਹੁੰਚਾ ਦਿੰਦੇ ਆ ਤੇ ਬਿੱਲ ਜਮ੍ਹਾਂ ਕਰਾ ਲਓਗੇ ਹਾਂ ਅੱਛਾ ਫਿਰ ਇਹਦਾ ਮਤਲਬ ਬਿਜਲੀ ਤੁਹਾਨੂੰ ਚਾਹੀਦੀ ਹੈ ਹਾਂ ਹਾਂ ਇੱਥੇ ਮੱਛਰ ਨਹੀਂ ਲਾ ਰਾਤ ਨੂੰ ਲੜਦਾ ਸੌਣ ਲੱਗੇ ਜੀ ਰੱਖੇ ਠੀਕ ਹੈ ਹੋਰ ਕੋਈ ਗੱਲ ਅੱਛਾ ਆ ਇਹ ਵੀ ਨਲਕਾ ਜੀ ਹਰ ਘਰ ਦੇ ਵਿੱਚ ਆਪਣਾ ਨਲਕਾ ਤੇ ਉਹ ਰਸੋਈ ਆ ਵਿਹੜੇ ਦੇ ਵਿੱਚ ਬਣੀ ਹੋਈ ਉਹ ਰਸੋਈ ਦਿਖਾ ਚੁੱਲ੍ਹਾ ਆ ਮੁੰਡਾ ਮੇਰਾ ਡਰਦਾ ਤੂੰ ਤਾਂ ਕਹਿੰਦਾ ਸੀ ਉਹ ਦੇਖਣਾ ਦੁਆ ਊਂਠ ਤੇ ਹੁਣ ਦੇਖਦਾ ਨਹੀਂ ਲੈ ਉਹਨੂੰ ਵੀ ਪਤਾ ਲੱਗ ਗਿਆ ਵੀ ਉਹਦੇ ਮਗਰ ਹੀ ਜਾਣਾ ਇਹ ਹੁਣ ਪੱਠੇ ਪੁੱਠੇ ਨਾਲ ਚਰਾਂ ਲੈ ਜਾਂਦੇ ਆ ਕਿ ਇੱਥੇ ਖਲੋ ਕੇ ਖਾਈ ਜਾਂਦੇ ਵਾਟ ਅੱਛਾ ਇਹ ਕਿਹੜੀ ਚ ਪਾਈ ਗਈ ਹੈ
ਲੋਬੀਆ ਆਪ ਦਾ ਕੱਢਿਆ ਹੈ? ਨਹੀਂ ਇੱਥੇ ਅੱਛਾ ਅੱਛਾ ਮੈਂ ਬਹੁਤ ਸੈੱਟ ਜਾਣਾ ਅੱਛਾ ਅੱਛਾ। ਇਹ ਜੀ ਊਂਠਾਂ ਦਾ ਕਹਿੰਦੇ ਪਸੰਦੀਦਾ ਜਿਹੜੀ ਖੁਰਾਕ ਆ ਉਹ ਇੱਟ ਸਿੱਟ ਆ, ਵੀ ਇੱਟ ਸਿੱਟ ਖਾਂਦੇ ਆ। ਇੱਟ ਸਿੱਟ ਮਰੱਬਿਆਂ ਚ ਖੁੱਲੀ ਹੁੰਦੀ ਹੈ, ਫਰੀ ਹੁੰਦੀ ਹੈ, ਆਪਣਾ ਵੱਢ ਲਿਆਂਦੇ ਆ ਜੰਮ ਤੇ। ਠੀਕ ਹੈ ਜੀ, ਫਿਰ ਤੁਹਾਡਾ ਨਾਂ ਕੀ ਆ? ਫਿਦਾਰ ਹੁਸੈਨ ਫਿਦਾ ਹੁਸੈਨ, ਮਾਸ਼ਾਅੱਲਾ। ਫਿਦਾ ਹੁਸੈਨ, ਹੁਣ ਤੂੰ ਫਿਰ ਸਕੂਲੇ ਪੜਾਏਗਾ ਬੱਚੇ? ਪੜਾਂਗੇ। ਵਾਹ ਜੀ ਵਾਹ। ਸਾਡੀ ਲੋੜ ਹੋਵੇ ਜਿੱਥੇ ਕਿਸੇ ਸ਼ਾਇਦ ਦੀ ਕੋਈ ਕਿਤਾਬਾਂ ਕਾਪੀਆਂ ਕੋਈ ਫੀਸ ਭਰਨੀ ਆ ਤੇ ਉਹ ਅਸੀਂ ਹਾਜ਼ਰ ਹਾਂ। ਠੀਕ ਹਾਂ, ਤੁਸੀਂ ਬੱਚੇ ਪੜਾਓ, ਸਾਰੀ ਆਬਾਦੀ ਪੜਾਓ, ਜਿੰਨਾ ਖਰਚਾ ਆਇਆ ਬੱਚੇ ਪੜਾਉਣ ਤੇ ਉਹ ਅਸੀਂ ਦਵਾਂਗੇ। ਮਿਹਰਬਾਨੀ। ਹਾਂ, ਸਾਲ ਆਹ ਲੱਕੜਾਂ ਲਾ ਕੇ ਇਹਨਾਂ ਨੇ ਚਾਰ ਦੀਵਾਰੀ ਕੀਤੀ ਆ ਤੇ ਲੱਕੜਾਂ ਵੀ ਕੀ ਉਹ ਵਿੱਚੋਂ ਪਹਾੜੀ ਕਿੱਕਰਾਂ ਹੋ ਗਈਆਂ ਤੇ ਉਹਨਾਂ ਦੀ ਲੈਣ ਲੱਗੀ ਆ। ਹਾਂ, ਵੀ ਉਹ ਪਹਾੜੀ ਕਿੱਕਰਾਂ ਦੀ ਚਾਰ ਦੀਵਾਰੀ ਕੀਤੀ ਹੈ। ਹੋਰ ਡਾਚੀ ਕੀ ਹਾਲ? ਬੜਾ ਸੋਹਣਾ ਆਵੇ ਕੱਚੀ ਕੱਦਾਂ ਉਹੀ ਮੈਂ ਕਹਿੰਦਾ ਇਸ ਪੂਰੀ ਆਬਾਦੀ ਦੇ ਵਿੱਚ ਖਬਰੇ ਪੱਕੀ ਇੱਟ ਲੱਭੇ ਹੀ ਨਾ ਇਥੋਂ ਨਹੀਂ ਹੈ। ਆਦੀ ਦੇਖੋ ਲੱਕੜਾਂ ਦੀ ਕੰਧਾਂ ਜੀ ਬਣੀਆਂ ਹੋਈਆਂ ਤੇ ਅਤੇ ਬੋਰਡ ਆ ਲਵੇ ਜੇ ਪੱਤੇ ਆ ਬੋਰਡ ਨੇ ਕੱਢੇ। ਤੇ ਇਹ ਬੋਰਡ ਕਿੰਨੀ ਕੁ ਉਮਰ ਦਾ ਵੇ? ਇਹ ਬੜੇ ਸਾਲ ਹਾਂ, ਪੱਤੇ ਨਵੇਂ ਕੱਢੇ, ਉੱਥੇ ਛਪਰਾ ਪਾਇਆ ਹੈ। ਵੇਖੀ ਬਈ ਕੀ ਹੋਇਆ? ਤਿੰਨਾਂ ਦੀ ਸ਼ਾਦੀ ਹੋਈ, 11 ਸ਼ਾਦੀ ਹੋਈ। 7 ਭਾਈ ਆਣ ਬੜਕਿਆ ਲਾ ਦੇ ਹੋਈ ਹੋਰ ਮੇਰਾ ਮਕਾਨ ਪਾਇਆ ਹੈ। ਤਿੰਨਾਂ ਦੀ ਸ਼ਾਦੀ ਹੋਈ, 4 ਸ਼ਾਦੀ ਨਹੀਂ। ਨੇ ਕਿੱਧਰ ਗਏ ਉਹ ਹੈਂ ਫਿਰਦੇ ਬਣੇ ਇੱਥੇ ਉਹ ਵੀ। ਬਸ ਇਹ ਜੀ ਦੱਸਦੇ ਆ ਜਿਹੜਾ ਘਰ ਤੁਹਾਨੂੰ ਵਿਖਾ ਰਹੇ ਆ ਨਾ, ਆ ਕੱਚਾ ਘਰ, ਇਕੱਠਾ ਹੋਇਆ ਘਰ, ਉਜੜਿਆ ਜਿਹਾ ਘਰ, ਇਹ 7 ਭਰਾ ਸੀਗੇ। ਕੀ ਫਿਰ ਅੱਗੇ ਹੋਇਆ? 4 ਦੀ ਸ਼ਾਦੀ ਕੋਈ ਨਹੀਂ ਹੋਈ, ਤਿੰਨਾਂ ਦੀ ਹੋਈ। ਇਹ ਤਾਂ ਤਿੰਨਾਂ ਦੀ ਸ਼ਾਦੀ। ਚਾਰਾਂ ਦੇ ਵਿੱਚੋਂ ਸ਼ਾਦੀ ਨਹੀਂ ਹੋਈ, ਤਿੰਨਾਂ ਦੀ ਹੋਈ। ਤੇ ਪਿਛਲੇ 3 ਇਹਦੇ ਚ ਵਸ ਰਹੇ, 4 ਇਹਦੇ ਵਸ ਰਹੇ ਨੇ ਇੱਥੇ। ਅੱਛਾ ਠੀਕ। ਸੇ ਸੋਫੇ ਸਵਾਣੀਆਂ ਨਾਲ ਹੀ ਆ? ਕੋਈ ਨਹੀਂ ਸਾਨੂੰ ਖੈਰ ਬਾਤ ਛੜੇ ਦਮ ਆਪੇ ਰੋਟੀ ਪਕਾਉਂਦੇ ਆਪੇ ਸਾਰਾ ਕੁਝ। ਔਰ ਭਾਈ ਨਹੀਂ ਲਗਾ ਕੋਈ ਸਮਝ ਨਹੀਂ ਲੱਗੀ ਵੀ 3 ਤੂੰ ਵਿਆਹ ਤੇ 4 ਤੂੰ ਕਿਆ ਵੀ ਛੜੇ ਆ। 4 ਐਵੇਂ ਫਿਰਦੇ 7 ਪਏ। ਤੋ ਜਿਹੜੇ 3 ਵਿਆਹ ਆ ਉਹਨਾਂ ਦੇ ਤਾਂ ਉਹ ਪਕਾ ਕੇ ਦੰਦੀਆਂ ਹੀ ਹੋਣੀਆਂ। ਉਹ ਐ ਨਹੀਂ ਤੇ ਆਪੋ ਆਪ ਇਹ ਜੀ ਦੱਸ ਨਾ ਵੀ ਜਿਹੜੇ 4 ਛੜੇ ਆ ਨਾ ਉਹ ਇੱਥੇ ਰਹਿੰਦੇ ਆ। ਉਹ ਬੇਲਣਾ ਨਹੀਂ ਹੈ, ਇਹ ਉਹ ਟੋਕਾ ਗੇਰ ਆ ਪਰ ਇਹ ਉਜੜਿਆ ਹੈ ਗੇਰ ਆ। ਕਿਤੇ ਪੁਰਾਣਾ ਲੱਗਾ ਸੀਗਾ, ਹੁਣ ਉਹਨਾਂ ਨੇ ਪੱਟ ਪੁੱਟਤਾ, ਹੈ ਹੀ ਨਹੀਂ ਇੱਥੇ ਕੋਈ ਨਾ ਪੰਜਾਲੀ ਆ। ਓਏ ਆ ਜਾ ਉਰਾਂ ਜ਼ਰੂਰ ਆਪਾਂ ਲੜਾਈ ਪਾਣੀ। ਅੱਛਾ ਉਰਾ ਆ ਇਹਦੇ ਚ ਦੱਸਣਾ, ਇਹਦੇ ਚ ਦੱਸਿਆ ਕਰ ਜਿਹੜੀ ਗੱਲ ਕਰਨੀ। 90 ਸਾਲ ਉਮਰ ਹੋਈ ਖਾਈਏ ਤੇ ਉਹ ਇੱਥੇ ਦੱਸ ਇਹਦੇ ਬਾਈ ਵਿੱਚ ਵਸਦੇ। ਹੁਣ ਦੱਸ ਕੀ ਹੈ ਇਹਨੂੰ? 2 ਬਾਈ ਵਸਦੇ ਨੇ, 80 90 ਸਾਲ ਨਾਲ ਦੀ ਉਮਰ ਹੈ। ਇਸ ਕੋਠੇ 'ਚ ਹਾਂ ਤੇ ਉਹਨਾਂ ਦੇ ਵਿਆਹ ਹੋਏ? ਕੋਈ ਨਾ ਬਸ ਮਰ ਗਏ ਇਹ ਗੁਜ਼ਰਾ ਹੁੰਦੇ। ਇਹ ਜੀ ਪਤਾ ਨਹੀਂ ਕੀ ਵਜ੍ਹਾ, ਅੱਗੇ ਦੱਸਿਆ, ਅੱਗੇ ਦਿਖਾਇਆ ਇਹਨਾਂ ਨੇ ਉਹ ਜਿਹੜਾ ਘਰ ਉਜੜਾ ਹੈ ਉਹ 4 ਭਰਾ ਰਹਿੰਦੇ ਆ ਤੇ 4 ਛੜੇ। ਉਹਨਾਂ ਦੀ ਮਾਂ 100 ਸਾਲ ਤੂੰ ਟਾਪ ਕੇ ਮੋਈ ਹੈ। ਅੱਛਾ ਵਾਹ ਬਈ ਵਾਹ। ਉਹ ਕੋਈ ਨਾ ਹੁਣ ਪੁਰਾਣਾ ਬੰਦਾ 100 ਸਾਲ ਦਾ ਇੱਥੇ ਹੈ ਕੋਈ? ਨਾ ਆ ਇਹਨਾਂ ਦੀ ਦਾਦੀ ਹੈ। ਹਾਂ ਨਹੀਂ ਉਹ ਤਾਂ 100 ਸਾਲ ਦੀ ਇਹਦੇ 'ਚ ਕੋਈ ਦੰਦ ਕੱਢਣ ਵਾਲੀ ਗੱਲ ਹੈ ਜਿਹੜੇ ਤੂੰ ਕੱਢੀ ਜਾਂਦਾ ਵੀ ਉਹ 100 ਸਾਲ ਦੀ ਹੋ ਕੇ ਮਾਰ ਗਈ ਤੇ ਆ ਇੰਨੀ ਸਰਵਿਸ ਹੁੰਦੀ ਹੋਗੀ। ਆ ਸਰਵਿਸ ਨਹੀਂ। ਉਸ ਕੋਠੇ ਤੇ ਤਾਂ ਬਣਾਈ ਨਹੀਂ ਜਿਹੜੀ 100 ਸਾਲ ਤੋਂ ਟੱਪ ਗਈ। 400 ਸਾਲ ਦਾ ਕੋਠਾ। ਸਾਡੀ ਕੀ ਲੱਗੀ 400 ਸਾਲ ਦਾ ਦਾਦੀ? ਜਦੋਂ ਇੱਥੇ ਏਟ ਕੋਈ ਨਹੀਂ ਆਈ ਨੇ ਬੱਠਿਆਂ ਦੇ ਉਸ ਟਾਈਮ ਦਾ ਕੋਠਾ ਹੈ ਪਹਿਲੇ ਦੋ ਤੁਸੀਂ 100 ਸਾਲ ਇਹ ਇੱਟਾਂ ਕਿੱਥੋਂ ਲਿਆਂਦੀਆਂ ਸੀ ਫਿਰ? ਕੋਈ ਇੱਕ ਹਾਂ ਬੱਠਾ ਦੇ ਦੂਰ ਇੱਥੇ ਨੇੜੇ ਕੋਈ ਇਹ 400 ਸਾਲ ਦਾ ਕੋਠਾ। ਸਾਰੀ ਤਰੀਕ ਹੀ ਰੋਲ ਕੇ ਰੱਖਤੀ ਇਹਨਾਂ ਨੇ। ਉਹ ਯਾਰ ਡਾਚੀਆਂ ਦਿਖਾ ਦੇ ਕਿਤੇ ਲਿਜਾ ਕੇ। ਹਾਂ ਉਹ ਬੈਠਾ ਸੀ ਹਾਂ ਚੱਲ। ਲਓ ਜੀ ਅਸੀਂ ਤੁਹਾਨੂੰ ਸਾਰਾ ਵਸੇਬ ਵਿਖਾਇਆ ਇਸ ਆਬਾਦੀ ਦਾ, ਇਹਨਾਂ ਦਾ ਰਹਿਣ ਸਹਿਣ ਜੋ ਵੀ ਸੀ, ਇਹਨਾਂ ਦਾ ਖਾਣ ਪੀਣ। ਬਾਬਾ ਨਵਾਜ਼ ਨਾਲ ਵੀ ਤੁਹਾਡੀ ਮੁਲਾਕਾਤ ਕਰਾਈ ਆ। ਜਿਹੜੀ ਬਾਬੇ ਨਵਾਜ਼ ਦੀ ਵਾਲਦਾ ਸੀ ਉਹ ਇੱਥੇ ਇਸ ਟਾਈਮ ਹੈ ਨਹੀਂ ਤੇ ਅਸੀਂ ਤੁਹਾਡੀ ਉਹਨਾਂ ਨਾਲ ਵੀ ਮੁਲਾਕਾਤ ਕਰਾਂਦੇ। ਤੇ 100 ਸਾਲ ਦੀ ਮਾਂ ਸਾਡੀ, ਤੇ ਉਹ ਤੁਹਾਨੂੰ ਵਿਖਾਇਆ ਬਾਬਾ ਨਵਾਜ਼ ਕਿਵੇਂ ਇੱਥੇ ਰਹਿੰਦਾ, ਬਾਕੀ ਆਬਾਦੀ ਵਾਲੇ ਇੱਥੇ ਕਿਵੇਂ ਰਹਿੰਦੇ ਆ, ਕੀ ਇਹਨਾਂ ਦਾ ਵਸੇਬ ਆ, ਰਹਿਣ ਸਹਿਣ। ਜੇ ਤੁਹਾਨੂੰ ਪਸੰਦ ਆਇਆ ਤੇ ਠੀਕ ਆ, ਜੇ ਨਹੀਂ ਪਸੰਦ ਆਇਆ ਤਾਂ ਵੀ ਠੀਕ ਆ। ਕਿਉਂ ਜੀ? ਹਾਂ ਇਹਨਾਂ ਨੇ ਤਾਂ ਇੱਥੇ ਇਦਾਂ ਹੀ ਰਹਿਣਾ, ਆਪਾਂ ਨੂੰ ਪਸੰਦ ਆਵੇ ਨਾ ਆਵੇ, ਇਹਨਾਂ ਨੇ ਤਾਂ ਇਦਾਂ ਹੀ ਰਹਿਣਾ ਇੱਥੇ। ਇਹਨਾਂ ਨੂੰ ਜੇ ਕਿਹਾ ਵੀ ਨਿਆਣੇ ਪੜ੍ਹਾ ਲਓ ਗਾਂ ਆਪਣੇ, ਉਹ ਕਹਿੰਦੇ ਸੀ ਠੀਕ ਆ ਪੜ੍ਹਾਵਾਂਗੇ।